ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 3 ਅਪ੍ਰੈਲ ਦਿਨ ਮੰਗਲਵਾਰ ਤੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਅਸੀਂ ਇਸ ਵੇਲੇ ਸਾਡੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆ। ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਗੱਲਬਾਤ ਦੇ ਕੇਂਦਰ ਦੇ ਵਿੱਚ ਪੰਜਾਬ ਰਵੇ ਤੇ ਉਹ ਰਹਿਣਾ ਵੀ ਅੱਜ ਕੱਲ੍ਹ, ਕਿਉਂਕਿ ਬਹੁਤ ਜ਼ਿਆਦਾ ਸਰਗਰਮੀਆਂ ਤੇਜ਼ ਹੋ ਗਈਆਂ ਨੇ, ਚੋਣ ਸਰਗਰਮੀਆਂ ਕਹਿ ਸਕਦੇ ਤੁਸੀਂ ਉਹਨਾਂ ਨੂੰ, ਤੇ ਉਹਦੇ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਤਰੀਕੇ ਨਾਲ ਜ਼ੋਰ ਲਾਉਣਾ ਸ਼ੁਰੂ ਕੀਤਾ ਹੋਇਆ ਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀਆਂ ਦਾ ਵੀ ਵਰਤਾਰ ਕਰਨਾ ਹੈ। ਹਰ ਸਿਆਸੀ ਪਾਰਟੀ ਆਪਣੇ ਆਪ ਨੂੰ ਪੰਜਾਬ ਦਾ ਜਿਹੜਾ ਕੋਈ ਵੀ ਮਸਲਾ ਉਹਦੇ ਪ੍ਰਤੀ ਆਪਣੇ ਆਪ ਨੂੰ ਇਮਾਨਦਾਰ ਦੱਸਦੀ ਹੈ ਤੇ ਬਾਕੀਆਂ ਨੂੰ ਵੀ ਇਮਾਨ ਦੱਸਦੀ ਹੈ। ਇਸ ਸੰਦਰਭ ਦੇ ਵਿੱਚ ਇਹ ਗੱਲਬਾਤ ਦਾ ਸਿਲਸਿਲਾ ਅੱਜ ਸਾਡਾ ਸ਼ੁਰੂ ਹੋਏਗਾ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੇਕਰ ਤੁਸੀਂ ਆਰਪ ਦੇ ਮੈਂਬਰ ਹੋ ਤਾਂ ਜੇਕਰ ਤੁਹਾਡਾ ਰੈਕਡ ਕਲੀਨ ਆ ਤੇ ਉਹ ਤੁਹਾਡੀ ਆਟੋ ਤੇ ਹੋਮ ਇੰਸ਼ੋਰੈਂਸ 30 ਤੋਂ 40% ਡਿਸਕਾਊਂਟ ਲੈ ਕੇ ਦੇ ਸਕਦੇ ਆ। ਸੋ ਇਸ ਦੇ ਨਾਲ ਨਾਲ ਹੋਰ ਵੀ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ, ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਸੁਸ਼ੀਲ ਜੀ, ਜਿੱਦਾਂ ਤੁਸੀਂ ਦੱਸਿਆ ਵੀ ਹਰ ਇੱਕ ਪਾਰਟੀ ਆਪੋ ਆਪਣੇ ਤਰੀਕੇ ਦੇ ਨਾਲ ਲੱਗੀ ਹੋਈ ਆ, ਸੋ ਆਪਣਾ ਅੱਜ ਦੀ ਗੱਲਬਾਤ ਦਾ ਮੁੱਖ ਉਦੇਸ਼ ਵੀ ਜਿਹੜਾ ਹੈ ਉਸੇ ਦੇ ਉੱਤੇ ਹੀ ਰਹੇਗਾ, ਕੇਂਦਰਿਤ ਰਹੇਗਾ। ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ, ਹੁਣ ਆਪਾਂ 3 ਜਿਹੜੀਆਂ ਮੁੱਖ ਕਹਿ ਸਕਦੇ ਹਾਂ ਵੀ ਉਹ ਲੱਗੀਆਂ ਹੋਈਆਂ ਆ ਦੂਬੋ-ਦੂ। ਇੱਕ ਪਾਸੇ ਜਿਹੜੇ ਆ ਪ੍ਰਕਾਸ਼ ਬਾਦਲ ਹੁਣੀ ਸੰਗਤ ਦਰਸ਼ਨ ਉਹ ਕਰੀ ਜਾ ਰਹੇ ਆ, ਫੋਨ ਦੀਆਂ ਵੀ ਗੱਲਾਂ ਜਿਹੜੀਆਂ ਚੱਲੀਆਂ ਸੀ ਅਤੇ ਨਾਲ ਹੀ ਉਹਨਾਂ ਨੂੰ ਹਦਾਇਤਾਂ ਵੀ ਜਿਹੜੀਆਂ ਮਿਲੀਆਂ ਵੀ ਸੋਸ਼ਲ ਸਾਈਟ ਦੀ ਵਰਤੋਂ ਜਿਹੜੀ ਹੈ ਜੀ ਉਹ ਕਰੋ। ਕੈਪਟਨ ਅਮਰਿੰਦਰ ਹੁਣੀ ਪ੍ਰਸ਼ਾਂਤ ਕਿਸ਼ੋਰ ਹੁਣਾਂ ਦੇ ਇਸ਼ਾਰਿਆਂ ਦੇ ਉੱਤੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਆ ਉਹ ਲੋਕਾਂ ਦੇ ਨਾਲ ਜਿਹੜੇ ਆ ਜੀ ਮਿਲ ਰਹੇ ਆ, ਰੂਬਰੂ ਹੋ ਰਹੇ ਆ ਉਸ ਦੇ ਉੱਤੇ। ਅਤੇ ਨਾਲ ਹੀ ਆਮ ਆਦਮੀ ਪਾਰਟੀ ਵਾਲੇ, ਉਹਨਾਂ ਦੀ ਕੈਂਪੇਨ ਜਿਹੜੀ ਆ ਡੋਰ ਟੂ ਡੋਰ ਕਹਿੰਦੇ ਆ ਜੀ ਉਹ ਚੱਲ ਰਹੀ ਆ। ਇਹ ਪਹਿਲੋਂ ਸੋਸ਼ਲ ਸਾਈਟ 'ਤੇ ਪਹਿਲੋਂ ਜ਼ਿਆਦਾ ਕਾਮਯਾਬ ਹੋਏ, ਹੁਣ ਇਹ ਘਰ ਘਰ ਜਾ ਰਹੇ ਆ, ਦੂਜੇ ਪਾਸੇ ਉਹ ਘਰ ਘਰ ਤੋਂ ਉਹ ਸੋਸ਼ਲ ਸਾਈਟਾਂ 'ਤੇ ਜਾ ਰਹੇ। ਬਹੁਤ ਕੁਛ ਜਿਹੜਾ ਆ ਉਹ ਹਰ ਇੱਕ ਤਰੀਕੇ ਦੇ ਨਾਲ ਲੱਗੇ ਹੋਏ ਆ। ਸੋ ਤੁਸੀਂ ਇਸ ਨੂੰ ਜਿਹੜੇ ਸਾਰੀਆਂ ਪਾਰਟੀਆਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ, ਕੀ ਇਹਨਾਂ ਦਾ ਚੱਲ ਰਿਹਾ? ਦੇਖੋ, ਅਸੀਂ ਵਨ ਬਾਏ ਵਨ ਗੱਲ ਕਰਾਂਗੇ, ਲੰਬੀ ਗੱਲ ਹੋ ਜਾਏਗੀ ਜੀ। ਪਹਿਲਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਰੇ ਚਰਚਾ ਕਰਦੇ ਹਾਂ। ਪੰਜਾਬ ਵੱਲ ਜਿਹੜਾ ਪਹਿਲਾਂ ਤੁਹਾਡਾ ਸਵਾਲ ਹੈ ਬਾਦਲ ਸਾਹਿਬ ਵਾਲਾ, ਅਸੀਂ ਇਹਦੀ ਗੱਲ ਜਦੋਂ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸੱਤਾ ਜਿਹੜੀ ਆ ਪਿਛਲੇ 9 ਸਾਲਾਂ ਤੋਂ ਲਗਾਤਾਰ ਸੱਤਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ। ਹੁਣ ਜੋ 5ਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਹੈ, ਪਰ 9 ਸਾਲ ਤੋਂ ਲਗਾਤਾਰ ਹੈ ਤੇ ਹਿਸਟਰੀ ਕ੍ਰੀਏਟ ਹੋ ਗਈ ਵੀ ਲਗਾਤਾਰ 2 ਵਾਰ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਬਣੀ ਹੈ। ਨਹੀਂ ਤਾਂ ਆਮ ਤੌਰ ਦੇ ਉੱਤੇ 5 ਸਾਲ ਰਹਿੰਦੀ ਸੀ ਸਰਕਾਰ ਕਾਂਗਰਸ ਦੀ, 5 ਸਾਲ ਅਕਾਲੀ BJP ਦੀ। ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਬਣਦੀ ਵੀ ਰਹੀ ਹੈ ਤੇ ਉਹ ਤੋੜੀ ਜਾਂਦੀ ਰਹੀ ਹੈ, ਰਾਸ਼ਟਰਪਤੀ ਰਾਜ ਵੀ ਲੱਗਦੇ ਰਹੇ ਨੇ, ਉਹਦੇ ਵੀ ਸਿੱਟੇ ਪੰਜਾਬ ਨੇ ਭੁਗਤੇ ਨੇ ਜੀ। ਸੋ ਇਸ ਸੰਦਰਭ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਲਗਾਤਾਰ 9 ਸਾਲ ਤੇ ਕੁੱਲ ਮਿਲਾ ਕੇ ਤੁਸੀਂ ਕਹਿ ਲਓ ਵੀ 20 ਤੋਂ 22 ਸਾਲ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਰਹੇ ਆ। 20-22 ਸਾਲ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਤੇ ਉਹ 20-22-23 ਸਾਲ ਦੇ ਆਪਣੇ ਮੁੱਖ ਮੰਤਰੀ ਦੇ ਕਾਲ ਦੇ ਵਿੱਚ ਉਹਨਾਂ ਨੇ ਕੀ ਕੀਤਾ, ਕੀ ਨਹੀਂ ਕੀਤਾ, ਇਹਦੀ ਇੱਕ ਵੱਖਰੀ ਕਹਿ ਲਓ ਵੀ ਚਰਚਾ ਹੋ ਸਕਦੀ ਹੈ। ਪਰ ਖੁਦ ਉਹਨਾਂ ਵੱਲੋਂ ਵਾਰ-ਵਾਰ ਇੱਕੋ ਗੱਲ ਕਹਿਣੀ ਵੀ ਪੰਜਾਬ ਦੀ ਹਰ ਸਮੱਸਿਆ ਵਾਸਤੇ ਜੇ ਕੋਈ ਜ਼ਿੰਮੇਵਾਰ ਹੈ ਤਾਂ ਕੇਂਦਰ ਸਰਕਾਰ ਹੈ।
ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਤੇ ਕੇਂਦਰ 'ਚ ਤਾਂ ਇਸ ਵੇਲੇ ਤਾਂ ਆਪ ਦੀ ਸਰਕਾਰ ਹੈ, ਉਹਨਾਂ ਦੀ ਨੂੰਹ ਰਾਣੀ ਉਸੇ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਵੀ ਹੈ। ਔਰ ਜਦੋਂ ਇਹ ਸਾਰੀਆਂ ਗੱਲਾਂ ਕਰ ਰਹੀ ਹੈ ਤੇ ਨਾਲ ਇੱਕ ਬੇਚੈਨੀ, ਇੱਕ ਬੇਬਸੀ ਤੇ ਇੱਕ ਮਜਬੂਰੀ ਉਹਨਾਂ ਦੀ ਦਿਖਾਈ ਦੇ ਰਹੀ ਹੈ ਵੀ ਜਿਸ ਕਿਸਮ ਦਾ ਚੋਣ ਪ੍ਰਚਾਰ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਚੱਲ ਰਿਹਾ, ਉਹਦੇ ਮੁਕਾਬਲੇ ਸੱਤਾ ਚੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਮੁਕਾਬਲੇ ਆਪਣੀ ਚੋਣ ਕੰਪੇਨ ਜਿਹੜੀ ਨਹੀਂ ਚਲਾ ਪਾ ਰਿਹਾ। ਕਾਰਨ ਉਹਦਾ ਇਹ ਹੈ ਕਿ ਪੰਜਾਬ ਦੇ ਵਿੱਚ, ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਸਰਕਾਰ ਦੇ ਲੋਕਾਂ ਨੂੰ ਉਨੀ ਤਵੱਜੋ ਹੁਣ ਨਹੀਂ ਮਿਲ ਰਹੀ। ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਇੱਕ ਕਿਸਮ ਦਾ ਐਂਟੀ ਸਟੇਟ ਹੋਇਆ ਪਿਆ, ਤੇ ਇਸ ਕਰਕੇ ਉਹਨਾਂ ਨੂੰ ਉਹ ਹਮਾਇਤ ਨਹੀਂ ਮਿਲ ਰਹੀ, ਤੇ ਫਿਰ ਉਹ ਨਵੇਂ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਫਿਰ ਉਹ ਦੇਖਦੇ ਆ ਕਿ ਦੇਖੋ ਆਮ ਆਦਮੀ ਪਾਰਟੀ ਵਾਲੇ ਬੜੀ ਸੋਸ਼ਲ ਸਾਈਟਸ ਦੇ ਉੱਤੇ ਐਕਟਿਵ ਨੇ, ਕਾਂਗਰਸ ਪਾਰਟੀ ਵਾਲਿਆਂ ਨੇ ਬਕਾਇਦਾ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਆਪਣਾ ਰਾਜਨੀਤਿਕ ਰਣਨੀਤੀਕਾਰ ਹਾਇਰ ਕੀਤਾ ਹੋਇਆ 600 ਕਰੋੜ ਰੁਪਏ ਦੇ ਕੇ ਪ੍ਰਸ਼ਾਂਤ ਕਿਸ਼ੋਰ ਨੂੰ, ਤੇ ਫਿਰ ਮੁਕਾਬਲਾ ਕਿੱਦਾਂ ਕੀਤਾ ਜਾਏ। ਫਿਰ ਉਹ ਸੋਚਦੇ ਆ ਕਿ ਕਿਉਂ ਨਾ ਏਦਾਂ ਕਰੀਏ ਕਿ ਅਸੀਂ ਸੋਸ਼ਲ ਸਾਈਟਸ ਵਾਲਾ ਜਿਹੜਾ ਆ ਫਾਰਮੂਲਾ ਵਰਤ ਕੇ ਦੇਖ ਲਈਏ। ਇਸੇ ਕਰਕੇ ਆਪਣੇ ਵਿਧਾਇਕਾਂ ਨੂੰ, ਆਪਣੇ ਜਥੇਦਾਰਾਂ ਨੂੰ ਹੁਣ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸੋਸ਼ਲ ਸਾਈਟ ਦੀ ਰੱਜ ਕੇ ਵਰਤੋਂ ਕਰੋ। ਘੱਟੋ ਘੱਟ ਉਹਨਾਂ ਮਾਮਲਿਆਂ 'ਚ ਜਿਨ੍ਹਾਂ ਮਾਮਲਿਆਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਂ ਅਕਾਲੀ ਬੀਜੇਪੀ ਸਰਕਾਰ ਜਾਂ ਖੁਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਜਿਹੜੇ ਸੋਸ਼ਲ ਸਾਈਟ ਦੇ ਉੱਤੇ ਮਖੌਲ ਕੀਤੇ ਜਾਂਦੇ ਆ ਜਾਂ ਉਹਨਾਂ ਦੀ ਨਿੰਦਾ ਕੀਤੀ ਜਾਂਦੀ ਹੈ, ਉਹਦਾ ਜਵਾਬ ਦਿੱਤਾ ਜਾਏ ਠੋਕ ਕੇ। ਇਹ ਹਦਾਇਤਾਂ ਜਾਰੀ ਕੀਤੀਆਂ। ਸੋ ਇੱਕ ਪੰਜਾਬ ਦੇ ਵਿੱਚ ਜਿਹੜਾ ਰਿਸਪੌਂਸ ਨਹੀਂ ਮਿਲ ਪਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਬੀਜੇਪੀ ਨੂੰ, ਉਹਦੇ ਤੋਂ ਪਰੇਸ਼ਾਨ ਹੋ ਕੇ ਹੋਰ ਇੱਕ ਨਵਾਂ ਰਸਤਾ ਲੱਭਣ ਦੀ ਕੋਸ਼ਿਸ਼ ਉਹਨਾਂ ਕੀਤੀ ਹੈ ਕਿ ਉਹਨਾਂ ਸੋਸ਼ਲ ਸਾਈਟ ਤੇ ਜਾਇਆ ਜਾਏ, ਕਿਉਂਕਿ ਰੂਬਰੂ ਜਿਹੜਾ ਹੋਣਾ ਆ ਲੋਕਾਂ ਦੇ ਉਹ ਬਹੁਤ ਮੁਸ਼ਕਿਲ ਪੈਦਾ ਕਰ ਰਿਹਾ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਕੋਈ ਵੀ ਲੀਡਰਸ਼ਿਪ ਦਾ ਬੰਦਾ ਜਿਹੜਾ ਅਕਾਲੀ ਦਲ ਦਾ, ਉਹ ਸਿੱਧੇ ਤੌਰ ਦੇ ਉੱਤੇ ਲੋਕਾਂ ਨੂੰ ਮੁਖਾਤਬ ਨਹੀਂ ਹੋ ਰਿਹਾ ਜੀ। ਹੁਣ 84-85 ਸਾਲ ਦੀ ਉਮਰ ਦੇ ਵਿੱਚ ਸਰਦਾਰ ਬਾਦਲ ਸਵੇਰੇ 9 ਵਜੇ ਉੱਠ ਕੇ ਸ਼ਾਮ 7 ਵਜੇ ਤੱਕ ਸੰਗਤ ਦਰਸ਼ਨਾਂ ਰਾਹੀਂ ਲੋਕਾਂ ਨੂੰ ਮਿਲ ਰਿਹਾ, ਤੇ ਉਹਨਾਂ ਨੂੰ ਵੀ ਦਿੱਕਤ ਆ ਰਹੀ ਹੈ, ਉਹਨਾਂ ਨੂੰ ਵੀ ਮੁਸ਼ਕਿਲ ਆ ਰਹੀ ਹੈ। ਉਹਨਾਂ ਦੇ ਸੰਗਤ ਦਰਸ਼ਨਾਂ ਦੇ ਵਿੱਚ ਵੀ ਨਾਅਰੇਬਾਜ਼ੀਆਂ ਹੋਣ ਲੱਗ ਪਈਆਂ। ਉਹਨਾਂ ਦੇ ਸੰਗਤ ਦਰਸ਼ਨ ਦੇ ਵਿੱਚ ਵੀ ਬੇਰੁਜ਼ਗਾਰ ਲਾਈਨਮੈਨ ਦਾ ਪਿਓ ਜਿਹੜਾ ਦਸਤਾਰ ਉਤਾਰ ਕੇ ਆਪਣੀ ਉਹਦੇ ਪੈਰਾਂ 'ਚ ਸੁੱਟ ਰਿਹਾ ਹੈ। ਉਹਨਾਂ ਦੇ ਸੰਗਤ ਦਰਸ਼ਨ ਤੋਂ ਪਹਿਲਾਂ ਵੀ ਉਹਨਾਂ ਦੇ ਰਾਹ ਰੋਕੇ ਜਾ ਰਹੇ ਨੇ। ਸੋ ਇਹ ਨੰਬਰ ਇੱਕ ਤਾਂ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਕੱਲੇ ਹੀ ਹੈ ਜਿਹੜੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਚੋਣ ਮੁਹਿੰਮ ਨੂੰ ਆਪਣੇ ਬਜ਼ੁਰਗ ਮੋਢਿਆਂ ਦੇ ਉੱਤੇ ਢੋ ਰਹੇ ਹੈ। ਹੋਰ ਅਕਾਲੀ ਦਲ ਦਾ ਕੋਈ ਆਗੂ ਜਿਹੜਾ ਇਸ ਤਰ੍ਹਾਂ ਲੋਕਾਂ ਦੇ ਨਾਲ ਸਿੱਧੇ ਤੌਰ ਤੇ ਰਾਹ ਬਣਾਉਣ ਦੇ ਕਾਬਲ ਨਹੀਂ ਹੈ। ਫਿਰ ਇਸ ਕਰਕੇ ਇਹ ਤਰੀਕੇ ਲੱਭੇ ਜਾ ਰਹੇ ਵੀ ਨੰਬਰ ਇੱਕ ਤਾਂ ਵਿਧਾਇਕਾਂ ਨੂੰ ਕਹਿ ਦਿੱਤਾ ਗਿਆ, ਜਦੋਂ ਸਰਵੇ ਦੀ ਗੱਲ ਆਈ ਸੀ ਬਾਅਦ ਵਿੱਚ ਬਾਦਲ ਸਾਹਿਬ ਤਾਂ ਕਹਿੰਦੇ ਸੀ ਤਾਂ ਕੋਈ ਸਰਵੇ ਕਰਾਇਆ ਨਾ ਹੀ, ਸਾਡਾ ਸਰਵੇ 'ਚ ਯਕੀਨ ਹੈ। ਜਦਕਿ ਗੱਲ ਸਾਫ਼ ਹੋਈ ਸੀ ਕਿ ਸਰਵੇ ਆਇਆ, ਖੁਦ ਅਕਾਲੀ ਦਲ ਨੇ ਕਰਵਾਇਆ। ਉਸ ਸਰਵੇ ਦੇ ਵਿੱਚ ਅਕਾਲੀ ਦਲ ਨੂੰ ਇਹ ਪਤਾ ਲੱਗਾ ਵੀ ਸਾਡੇ ਜਿਹੜੇ ਵਿਕਾਸ ਦੇ ਦਾਅਵੇ ਤੋਂ ਲੋਕਾਂ ਨੂੰ ਪਤਾ, ਲੋਕਾਂ ਨੇ ਰੱਦ ਕਰ ਦਿੱਤੇ ਆ, ਤੇ ਉਹਦੇ ਬਾਵਜੂਦ ਸਾਡੇ ਵਿਕਾਸ ਦੇ ਦਾਅਵੇ ਦੇ ਬਾਵਜੂਦ ਲੋਕ ਜਿਹੜੇ ਆ ਉਹ ਸਾਨੂੰ 10% ਵੀ ਵੋਟਾਂ ਪਾਉਣ ਨੂੰ ਤਿਆਰ ਨਹੀਂ ਹੈਗੇ। ਤੇ ਇਸ ਕਰਕੇ ਉਹਨਾਂ ਨੇ ਆਪਣੇ ਵਿਧਾਇਕਾਂ ਨੂੰ ਹੁਕਮ ਦਿੱਤੇ ਵੀ ਲੋਕਾਂ ਦੇ ਕੰਮ ਕਰੋ। 8 ਮਹੀਨਿਆਂ ਚ ਲੋਕਾਂ ਦੇ ਕੀ ਕੰਮ ਕੀਤੇ ਜਾਣਗੇ, ਤੇ 8 ਮਹੀਨਿਆਂ ਜਿਹੜੇ ਰਹਿ ਗਏ 8 ਮਹੀਨੇ ਉਹਦੇ ਵਿੱਚ ਸੋਸ਼ਲ ਸਾਈਟ ਦੇ ਉੱਤੇ ਜਾ ਕੇ ਜਿੱਥੇ ਤੁਹਾਨੂੰ ਇੱਕ ਨੈਗੇਟਿਵ ਤਰੀਕੇ ਦੇ ਨਾਲ ਲੋਕ ਡੀਲ ਕਰ ਰਹੇ ਆ, ਉੱਥੇ ਤੁਸੀਂ ਸੋਸ਼ਲ ਸਾਈਟ ਦੇ ਉੱਤੇ ਲੋਕਾਂ ਨੂੰ ਕਿੱਦਾਂ ਸੰਤੁਸ਼ਟ ਕਰੋਗੇ। ਇਹ ਚੈਲੰਜ ਨੇ ਕਿ ਸੋਸ਼ਲ ਸਾਈਟ ਦੀ ਵਰਤੋਂ ਕਿਸ ਢੰਗ ਨਾਲ ਕਰਨਗੇ, ਕੀ ਉਹਨਾਂ ਦੀ ਵਿਧੀ ਹੋਏਗੀ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਸੋਸ਼ਲ ਸਾਈਟ ਦੇ ਉੱਤੇ ਉਹਨਾਂ ਨੂੰ ਉਹ ਜਿਹੜਾ ਇੱਕ ਹੁੰਗਾਰਾ ਮਿਲਣਾ ਹੁੰਦਾ ਹੈ, ਉਹ ਹੁੰਗਾਰਾ ਮਿਲਣ ਦੀ ਕਤਈ ਜੀ ਬਿਲਕੁਲ ਇਹ ਗੱਲ ਬਿਲਕੁਲ ਸਹੀ। ਆਪਾਂ ਦੇਖਦੇ ਹੀ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਨਾਲ ਵੀ ਅਕਾਲੀ ਲੱਗਾ ਹੁੰਦਾ, ਕਿਸ ਤਰੀਕੇ ਦੇ ਨਾਲ ਸੋਸ਼ਲ ਸਾਈਟ ਤੇ ਉਹਨਾਂ ਨਾਲ ਕੀ ਹੁੰਦਾ ਆ। ਤੇ ਆਪਾਂ ਹੁਣ ਕੈਪਟਨ ਅਮਰਿੰਦਰ ਹੋਣਾ ਨੂੰ ਦੇਖ ਲਈਏ। ਪ੍ਰਸ਼ਾਂਤ ਕਿਸ਼ੋਰ ਹੋਣਾ ਦੇ ਇਸ਼ਾਰਿਆਂ ਦੇ ਉੱਤੇ ਵੱਖ-ਵੱਖ ਤਰੀਕੇ ਦੇ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਤੁਹਾਡੇ ਹਿਸਾਬ ਦੇ ਨਾਲ ਕਾਮਯਾਬੀ ਹੈ ਜਾਂ ਇਹ ਵੀ ਇੱਦਾਂ ਲੱਗਦਾ ਵੀ ਖੜਾ ਪਾਣੀ ਆ? ਦੇਖੋ ਗੱਲ ਇਹ ਹੈ ਕਿ ਮੇਰੀ ਇੱਕ ਧਾਰਨਾ ਤਾਂ ਇਹ ਪੱਕੀ ਹੈ ਵੀ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਤੇ ਉਹਨਾਂ ਦੇ ਪ੍ਰਤੀ ਲੋਕਾਂ 'ਚ ਬਹੁਤ ਨਾਮੁਖੀ ਰੁਝਾਨ ਹੈ, ਤੇ ਭਾਵੇਂ ਆਮ ਆਦਮੀ ਪਾਰਟੀ ਦੀ ਚੜ੍ਹਤ ਬਹੁਤ ਜ਼ਿਆਦਾ ਦੱਸੀ ਜਾ ਰਹੀ ਹੈ, ਤੇ ਭਾਵੇਂ ਕੈਪਟਨ ਅਮਰਿੰਦਰ ਕਾਂਗਰਸ ਜਿਹੜੀ ਆਪਣੇ ਆਪ ਨੂੰ ਕਮਬੈਕ ਕਰਨ ਦੇ ਦਾਅਵੇ ਕਰ ਰਹੀ ਹੈ, ਜਾਂ ਕੁਝ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਬਾਵਜੂਦ ਵੀ ਪੰਜਾਬ 'ਚ ਕੋਈ ਬਹੁਤਾ ਬਿਹਤਰ ਨਹੀਂ ਕਰ ਸਕੇਗੀ। ਅਕਾਲੀ ਦਲ ਬਾਰੇ ਕਿਹਾ ਜਾ ਰਿਹਾ ਕਿ ਉਹ ਬਿਲਕੁਲ ਹੀ ਸਰਕਾਰ ਤੋਂ ਤਾਂ ਬਾਹਰ ਜਾਣਗੇ, ਤੇ ਉੱਦਾਂ ਵੀ ਉਹਨਾਂ ਦੀਆਂ ਸੀਟਾਂ ਦੀ ਗਿਣਤੀ ਵੀ ਬਹੁਤ ਘੱਟ ਜਾਏਗੀ। ਸਰਵੇ ਵੀ ਬਕਾਇਦਾ ਕਰਵਾਏ ਗਏ ਨੇ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਸਰਵੇ ਆਏ ਨੇ। ਸਾਰੀਆਂ ਗੱਲਾਂ ਦੇ ਬਾਵਜੂਦ ਮੇਰੀ ਆਪਣੀ ਧਾਰਨਾ ਹੈ ਵੀ ਹਾਲੇ ਤਿਕੋਣੀ ਟੱਕਰ ਦੇ ਮਾਹੌਲ 'ਚ ਪੰਜਾਬ ਦਾ ਜਿਹੜਾ ਪੋਲੀਟੀਕਲ ਸੀਨ ਬਰਾਬਰ ਦੀ ਟੱਕਰ ਹੈ। ਕੰਪੇਨ 'ਚ ਕੋਈ ਅੱਗੇ ਲੰਘ ਗਿਆ, ਕੋਈ ਪਿੱਛੇ ਰਹਿ ਗਿਆ, ਕੋਈ ਬਹੁਤ ਪਛੜ ਗਿਆ, ਵੱਖਰੇ ਮਸਲੇ ਆ।
ਪਰ ਜਿਸ ਤਰ੍ਹਾਂ ਦੀ ਵੋਟਾਂ ਦੀ ਵੰਡ ਹੋ ਰਹੀ ਹੈ ਜਾਂ ਹੋਈ ਹੈ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ, ਉਹਦੇ 'ਚ ਜੇ ਥੋੜ੍ਹਾ ਬਹੁਤ ਵੀ ਬਦਲ ਹੁੰਦਾ ਹੈ, 5-4% ਦਾ ਸਵਿੰਗ ਹੋ ਜਾਂਦਾ ਕਿਸੇ ਦੇ ਹੱਕ 'ਚ, ਮੰਨ ਲਓ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ, ਤਾਂ ਲੜਾਈ ਇਹ ਰਹਿ ਜਾਣੀ ਹੈ ਪੰਜਾਬ ਦੇ ਵਿੱਚ ਵੀ ਵੱਡੀ ਪਾਰਟੀ ਕਿਹੜੀ ਹੈ। ਬਹੁਮਤ ਸ਼ਾਇਦ ਕਿਸੇ ਵੀ ਪਾਰਟੀ ਨੂੰ ਉਸ ਰੂਪ ਦੇ ਵਿੱਚ ਮਿਲਦਾ ਦਿਖਾਈ ਹਾਲ ਫਿਲਹਾਲ ਨਹੀਂ ਲੱਗ ਰਿਹਾ। ਜੀ ਅੱਜ ਚੋਣਾਂ ਹੋ ਜਾਣ, 8 ਮਹੀਨਿਆਂ ਨੂੰ ਕੀ ਹੁੰਦਾ ਮੈਂ ਕੁਝ ਨਹੀਂ ਕਹਿ ਸਕਦਾ। 8 ਮਹੀਨਿਆਂ ਬਾਅਦ ਜਿਹੜੀ ਸਿਚੁਏਸ਼ਨ ਹੋਏਗੀ ਉਦੋਂ ਆਪਾਂ ਵਿਚਾਰਾਂਗੇ। ਇਸ ਸਿਚੁਏਸ਼ਨ ਦੇ ਵਿੱਚ ਜਦੋਂ ਅਸੀਂ ਕੰਪੇਨ ਦੇਖਦੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਕੰਪੇਨ ਜਿਹੜੀ ਆ ਉਹਦੇ ਬਾਰੇ ਅਸੀਂ ਚਰਚਾ ਕਰ ਚੁੱਕੇ ਹਾਂ। ਕਾਂਗਰਸ ਦੀ ਕੰਪੇਨ ਆਮ ਆਦਮੀ ਪਾਰਟੀ ਦੇ ਮੁਕਾਬਲੇ ਤਾਂ ਨਹੀਂ ਚੱਲ ਰਹੀ। ਉਹਦਾ ਕਾਰਨ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਬਹੁਤਾ ਉਚਿਤ ਨਹੀਂ ਕਰਨਾ ਪੈ ਰਿਹਾ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਕੰਪੇਨ ਦੇ ਵਿੱਚ ਜਿਹੜੀਆਂ ਦਿੱਕਤਾਂ ਮਜਬੂਰੀਆਂ ਆਉਣਗੀਆਂ ਵੱਖਰੀ ਗੱਲ ਹੈ। ਠੀਕ ਹੈ, ਜਿਹੜਾ ਪੰਜਾਬ ਬੋਲਦਾ ਕੰਪੇਨ ਸ਼ੁਰੂ ਕੀਤੀ ਉਹਦੇ 'ਚ ਕੋਈ ਪਹਿਲੀ ਜਿਹੜੀ ਪੰਜਾਬ ਬੋਲਦਾ ਕੰਪੇਨ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਹਦੇ 'ਚ ਕੋਈ ਬਹੁਤਾ ਹੰਗਾਰਾ ਜਿਹੜਾ ਲੋਕਾਂ ਵੱਲੋਂ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੂੰ। ਪਰ ਕਿਉਂਕਿ ਬਹੁਤ ਸਖਤ ਕਿਸਮ ਦੀ ਗਰਮੀ ਪੈ ਰਹੀ ਹੈ, ਹੋਰ ਕਾਰਨ ਵੀ ਹੋ ਸਕਦੇ। ਪਰ ਸੋਸ਼ਲ ਸਾਈਟਸ ਦੇ ਉੱਤੇ, ਅਖਬਾਰਾਂ ਦੇ ਵਿੱਚ ਜਾਂ ਲੋਕ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ 1 ਨੰਬਰ ਤੇ ਚੱਲ ਰਹੀ ਹੈ ਕੰਪੇਨ ਦੇ ਮਾਮਲੇ ਵਿੱਚ, ਕਿਉਂਕਿ ਉਹਨਾਂ ਨੂੰ ਆਪ ਮੁਹਾਰੀ ਲੋਕ ਖੁਦ ਮਤਲਬ ਆਮ ਆਦਮੀ ਪਾਰਟੀ ਦੇ ਪ੍ਰਚਾਰ ਕਰ ਰਹੇ ਨੇ। ਇਹਦੇ ਬਾਰੇ ਅੱਗੇ ਵੀ ਗੱਲ ਕਰਾਂਗੇ ਆਪਾਂ। ਪਰ ਕਾਂਗਰਸ ਜਿਹੜੀ ਹੈ ਸ਼ਾਇਦ ਉਹਨਾਂ ਨੂੰ ਲੋਕਾਂ ਦੀ ਉਸ ਵਿੱਚ ਭਾਵੇਂ ਨਹੀਂ ਹੈ, ਪਰ ਉਹਨਾਂ ਕੋਲ ਇੱਕ ਪੋਲੀਟੀਕਲ ਸਟ੍ਰੈਟਜਿਸਟ ਜਿਹੜਾ ਉਹਨਾਂ ਨੇ ਹਾਇਰ ਕੀਤਾ ਪ੍ਰਸ਼ਾਂਤ ਕਿਸ਼ੋਰ, ਜਿਹਦਾ ਇੱਕ ਬਹੁਤ ਸ਼ਾਨਦਾਰ ਰਿਕਾਰਡ ਹੈ ਜੀ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਵਿੱਚ, ਫਿਰ ਬਿਹਾਰ ਦੀ ਜਿਹੜੀ ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਦੀ ਜੋੜੀ ਨੂੰ ਹਿੱਟ ਕਰਾਉਣ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਇੱਕ ਬਹੁਤ ਵੱਡੀ ਭੂਮਿਕਾ। ਅੱਜ ਪ੍ਰਸ਼ਾਂਤ ਕਿਸ਼ੋਰ ਨੂੰ ਇਹਦੇ ਇਵਜ਼ ਦੇ ਵਿੱਚ ਬਿਹਾਰ ਦੇ ਵਿੱਚ ਕੈਬਨਿਟ ਮੰਤਰੀ ਦਾ ਦਰਜਾ ਮਿਲਿਆ ਹੈ ਜੀ। ਉਹ ਬੰਦਾ ਸ਼ੁੱਧ ਰੂਪ ਦੇ ਵਿੱਚ ਇੱਕ ਕਾਰੋਬਾਰੀ ਹੈ ਜਾਂ ਵਪਾਰੀ ਹੈ, ਜਾਂ ਆਪਣਾ ਉਹ ਜਿਹੜਾ ਉਹਦਾ ਪ੍ਰੋਫੈਸ਼ਨ ਹੈ ਉਹ ਆਪਣਾ ਕਰ ਰਿਹਾ ਹੈ, ਤੇ ਉਹਨੂੰ ਨਾ ਬੀਜੇਪੀ ਨਾਲ ਕੁਝ ਹੈਗਾ, ਨਾ ਉਹਨੂੰ ਜਨਤਾ ਦਲ ਯੂਨਾਈਟਿਡ ਨਾਲ, ਨਾ ਕਾਂਗਰਸ ਨਾਲ, ਨਾ ਅਕਾਲੀਆਂ ਨਾਲ। ਜਿਹੜਾ ਬੰਦਾ ਉਹਨੂੰ ਹਾਇਰ ਕਰਦਾ ਉਹਦੇ ਵਾਸਤੇ ਇਮਾਨਦਾਰੀ ਨਾਲ ਕੰਮ ਕਰਦਾ। ਹੁਣ ਉਹਨੇ ਜਿਹੜੀ ਡਿਜ਼ਾਈਨ ਕੀਤੀ ਹੈ ਕੈਪਟਨ ਅਮਰਿੰਦਰ ਦੀ ਜਿਹੜੀ ਕੰਪੇਨ ਹੈ, ਜਿਹਦੇ ਪਹਿਲੇ ਸਿੱਟੇ ਜਿਹੜੇ ਇਹ ਨਿਕਲੇ ਕਿ ਕਾਫੀ ਵਿਦ ਕੈਪਟਨ ਵਗੈਰਾ ਪ੍ਰੋਗਰਾਮ ਕੀਤਾ ਗਿਆ, ਤੇ ਉਹਦੇ 'ਚ ਸੁਲਤਾ ਵੀ ਮਿਲੀ ਹੈ। ਠੀਕ ਹੈ, ਬੜੇ ਤਿੱਖੇ ਸਵਾਲ ਵੀ ਹੋਏ ਆ ਕੈਪਟਨ ਅਮਰਿੰਦਰ ਨੂੰ। ਸਟੂਡੈਂਟਸ ਨੇ, ਯੰਗ ਮੈਨ ਜਿਹੜੇ ਸੀਗੇ, ਉਹਨਾਂ ਨੇ ਬੜੇ ਤਿੱਖੇ ਸਵਾਲ ਕੀਤੇ, ਪਰ ਉਹਦੇ ਬਾਵਜੂਦ ਕਾਫੀ ਵਿਦ ਕੈਪਟਨ ਨੂੰ ਇੱਕ ਚੰਗਾ ਹੁੰਗਾਰਾ ਮਿਲਿਆ। ਉਸ ਤੋਂ ਅਗਲੀ ਕੰਪੇਨ ਦਾ ਜਿਹੜਾ ਸਿਰਾ ਹੁਣ ਪ੍ਰਸ਼ਾਂਤ ਕਿਸ਼ੋਰ ਲੈ ਕੇ ਆਏ ਉਹ ਇਹ ਕਿ 7 ਜਿਹੜੇ ਸੈਕਸ਼ਨ ਹੈ ਪੰਜਾਬ ਦੇ, ਮਜ਼ਦੂਰ ਹੈ, ਖੇਤ ਮਜ਼ਦੂਰ ਹੈ, ਕਿਸਾਨ ਹੈ, ਮੁਲਾਜ਼ਮ ਹੈ, ਅਧਿਆਪਕ ਹੈ, ਵਗੈਰਾ ਵਗੈਰਾ ਵਗੈਰਾ, ਔਰਤਾਂ ਜਾਂ NGOs ਹੈ, ਇਹਨਾਂ ਨੂੰ ਟਾਰਗੇਟ ਕਰਕੇ ਉੱਥੇ ਕੈਪਟਨ ਨੂੰ ਲੈ ਕੇ ਜਾਣਾ। ਕਿਸੇ ਇਸ ਕੰਪੇਨ ਦੇ ਅਗਲੇ ਪੜਾਅ ਦੀ ਗੱਲ ਅਸੀਂ ਕਿਸੇ ਪ੍ਰੋਗਰਾਮ ਸ਼ਾਇਦ ਕੀਤੀ ਹੈ, ਉਹਦਾ ਨਾ ਕੁਝ ਹੋਰ ਹੋਏਗਾ। ਕਾਫੀ ਵਿਦ ਕੈਪਟਨ ਨਹੀਂ ਹੋ ਸਕਦਾ ਜੇ ਤੁਸੀਂ ਖੇਤ ਮਜ਼ਦੂਰ ਨੂੰ ਮਿਲਣ ਜਾ ਕਾਫੀ ਨਹੀਂ ਪੀ ਸਕਦੇ ਤੁਸੀਂ, ਉਹਦਾ ਨਾ ਕੰਪੇਨ ਦਾ ਕੁਝ ਹੋਰ ਹੋ ਸਕਦਾ। ਉਸ ਤੋਂ ਵੀ ਅੱਗੇ ਜਿਹੜਾ ਹੁਣ ਤਾਜ਼ੀ ਗੱਲ ਮੈਂ ਤੁਹਾਨੂੰ ਕਰਨ ਲੱਗਾ ਉਹ ਇਹ ਹੈ ਕਿ ਜਿੱਥੇ ਕਾਂਗਰਸ ਪਾਰਟੀ ਨੂੰ ਇੱਕ ਡਿਜ਼ਾਈਨ ਕਰਕੇ ਦੇ ਰਹੇ ਨੇ ਪ੍ਰਸ਼ਾਂਤ ਕਿਸ਼ੋਰ ਵੀ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਦੇ ਆਇਆ ਜਾਏ, ਲੋਕਾਂ ਦੇ ਨਾਲ ਸੰਵਾਦ ਕਾਇਮ ਕੀਤਾ ਜਾਏ, ਡਾਇਲੋਗ ਜਿਹੜਾ ਸ਼ੁਰੂ ਕੀਤਾ ਜਾਏ। ਉੱਥੇ ਇੱਕ ਪੈਰਲਲ ਆਰਗੇਨਾਈਜੇਸ਼ਨ ਜਿਹੜੀ ਹੈ IPAC ਜਿਹੜਾ ਨਾਂ ਹੋਏਗਾ, ਪੋਲੀਟੀਕਲ ਜਿਹੜੀ ਤੌਰ ਦੇ ਉੱਤੇ ਬਿਲਕੁਲ ਸਾਰੀਆਂ ਚੀਜ਼ਾਂ ਨੂੰ ਪੁਰ ਛਾਣ ਕੇ ਇੱਕ ਟੀਮ ਜਿਹੜੀ IPAC ਦੀ ਬਣਾ ਰਹੇ ਨੇ, ਚੰਡੀਗੜ੍ਹ 'ਚ ਬੈਠ ਕੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੋਏਗੀ। ਜਿਹਦੇ ਹਰ ਜ਼ਿਲ੍ਹੇ 'ਚ ਇੱਕ ਇੰਚਾਰਜ ਹੋਏਗਾ, ਤੇ ਉਹ ਗਾਂ ਵਿਧਾਨ ਸਭਾ ਦੇ ਵਿੱਚ 10-10 ਜਾਣੇ ਦੀ, ਹਰ ਵਿਧਾਨ ਸਭਾ ਦੀ 10 ਜਾਣੇ ਦੀ ਟੀਮ ਹੋਏਗੀ। ਉਹ ਕਾਂਗਰਸ ਪਾਰਟੀ ਦਾ ਜਿਹੜਾ ਸਟਰਕਚਰ ਹੈ ਜਾਂ ਜਥੇਬੰਦੀ ਆ ਉਹਦੇ ਬਿਲਕੁਲ ਪੈਰਲਲ ਹੋਏਗਾ, ਪਰ ਉਹਦੇ ਮੁਕਾਬਲੇ 'ਚ ਨਹੀਂ ਹੋਏਗਾ, ਉਹ ਤਾਲਮੇਲ ਨਾਲ ਚੱਲੇਗਾ। ਯਾਨੀ ਕਾਂਗਰਸ ਪਾਰਟੀ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਤੋਂ ਅੱਗੇ ਜਾਏਗੀ। ਉਹਨਾਂ ਦੀ ਰਣਨੀਤੀ ਘਾੜੇ ਨੇ ਜੋ ਘੜ ਕੇ ਦਿੱਤਾ ਵੀ ਉਹਨਾਂ ਦਾ ਪ੍ਰਚਾਰ 2 ਲੈਵਲ ਤੇ ਹੋਏਗਾ। ਇੱਕ ਕਾਂਗਰਸ ਪਾਰਟੀ ਦਾ ਸੰਗਠਨ ਜਿਹੜਾ ਹੈ, ਕਾਂਗਰਸ ਪਾਰਟੀ ਦੇ ਥੱਲੇ ਤੱਕ ਜਿਹੜੇ ਯੂਨਿਟਸ ਹੈ ਉਹ ਕੰਮ ਕਰ ਰਹੇ ਹੈ। ਦੂਜਾ ਕੈਪਟਨ ਅਮਰਿੰਦਰ ਪੰਜਾਬ ਦਾ ਕੈਪਟਨ ਨਾਂ ਦੀ ਇੱਕ ਕੰਪੇਨ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਆਪਣੀ IPAC ਟੀਮ ਬਣਾ ਕੇ ਬਿਲਕੁਲ ਵੱਖਰੀ ਫਰੈਸ਼ ਚਿਹਰੇ ਲੈ ਕੇ, ਜਿਹੜੇ ਕਿਸੇ ਕਾਂਗਰਸ ਨਾਲ ਨਹੀਂ ਜੁੜੇ ਹੋਣਗੇ, ਉਹਨਾਂ ਨੂੰ ਥੱਲੋਂ ਲਿਆ ਜਾਏਗਾ। ਵਿਧਾਨ ਸਭਾ ਹਲਕਿਆਂ ਦੇ ਵਿੱਚ ਲੋਕਲ ਜਿਹੜੇ ਯੰਗ ਮੈਨ ਲਏ ਜਾਣਗੇ ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਵੀ ਤੁਸੀਂ ਲੋਕਾਂ ਦੇ ਵਿੱਚ ਪੰਜਾਬ ਦਾ ਕੈਪਟਨ ਕੰਪੇਨ ਜਿਹੜੀ ਆ ਕਿੱਦਾਂ ਲੈ ਕੇ ਜਾਣੀ ਹੈ। ਯਾਨੀ ਕਾਂਗਰਸ ਦਾ 2 ਲੈਵਲ ਤੇ ਪ੍ਰਚਾਰ ਚੱਲੇਗਾ। ਇੱਕ ਬਿਲਕੁਲ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜੇ ਨੌਨ ਕਾਂਗਰਸੀ ਹੈ, ਯੰਗ ਮੈਨ ਹੈ, ਜਿਹਨਾਂ ਨੂੰ ਹਾਇਰ ਕੀਤਾ ਜਾਏਗਾ, ਪੈਸੇ ਦਿੱਤੇ ਜਾਣਗੇ, ਉਹ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ 'ਚ ਕੰਮ ਕਰਨਗੇ। ਉਹ ਇੱਕ ਵੱਖਰੀ ਕੰਪੇਨ ਹੋਏਗੀ ਜਿਹਦਾ ਲਾਭ ਜਿਹੜਾ ਆ ਕਾਂਗਰਸ ਨੂੰ ਬਹੁਤ ਵੱਡੇ ਪੱਧਰ ਤੇ ਮਿਲ ਜਾਏਗਾ। ਇਹ ਇੱਕ ਸਟ੍ਰੈਟਜੀ ਜਿਹੜੀ ਘੜੀ ਆ ਪ੍ਰਸ਼ਾਂਤ ਕਿਸ਼ੋਰ ਨੇ, ਇਹ ਸ਼ਾਇਦ ਕੈਪਟਨ ਅਮਰਿੰਦਰ ਨੂੰ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਮਜ਼ਬੂਤ ਸਥਿਤੀ ਪਹੁੰਚਾ ਸਕਦੀ ਹੈ। ਹਾਲ ਫਿਲਹਾਲ ਜਿੱਦਾਂ ਦੀ ਸਟ੍ਰੈਟਜੀ ਸਾਰੀਆਂ ਪਾਰਟੀਆਂ ਚੱਲ ਰਹੀਆਂ, ਉਹਦੇ 'ਚ ਇਹ ਸਟ੍ਰੈਟਜੀ ਕਾਫੀ ਹੱਦ ਤੱਕ ਕੈਪਟਨ ਅਮਰਿੰਦਰ ਨੂੰ ਪੇ ਕਰਨ ਵਾਲੀ ਹੈ। ਜੀ
ਅਤੇ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਵੀ ਜੇ ਉਹ ਗੱਲ ਕਰ ਲਈਏ, ਜਿੱਦਾਂ ਆਪਾਂ ਗੱਲ ਕੀਤੀ ਸੀ ਸ਼ੁਰੂਆਤ ਇਹਨਾਂ ਦੀ ਕਹਿ ਸਕਦੇ ਵੀ ਸੋਸ਼ਲ ਮੀਡੀਆ ਤੋਂ ਜ਼ਿਆਦਾ ਹੋਈ ਸੀ, ਅਤੇ ਹੁਣ ਇਹ ਘਰ ਘਰ ਤੱਕ ਜਿਹੜੀ ਉਹ ਆਪਣੀ ਅਪਰੋਚ ਕਰ ਰਹੇ ਆ। ਅਤੇ ਹੁਣ ਜਿਹੜੀ ਇੱਕ ਖਬਰ ਇਹ ਵੀ ਵੱਡੀ ਆ ਰਹੀ ਇਹਨਾਂ ਦੇ ਨਾਲ ਜੁੜੀ ਹੋਈ ਵੀ ਜਿਹੜੀਆਂ ਟਿਕਟਾਂ ਵੰਡਣ ਵਾਲੀ ਕਮੇਟੀ ਆ, ਉਸ ਦੇ ਵਿੱਚੋਂ ਜਿਹੜੀ ਚੋਣ ਪ੍ਰਚਾਰ ਕਮੇਟੀ ਉਸ ਦੇ ਵਿੱਚੋਂ 13 ਮੈਂਬਰ ਇੱਦਾਂ ਦੇ ਨੇ ਵੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਉਹ ਟਿਕਟਾਂ ਦੇ ਇੱਛੁਕ ਨੇ। ਹਾਂ ਦੇਖੋ, ਆਮ ਆਦਮੀ ਪਾਰਟੀ ਦੀ ਕੰਪੇਨ ਦਾ ਤਾਂ ਕੋਈ ਮੁਕਾਬਲਾ ਨਹੀਂ, ਜਿੱਦਾਂ ਮੈਂ ਜ਼ਿਕਰ ਕੀਤਾ, ਕਿਉਂਕਿ ਉਹਨਾਂ ਨੂੰ ਕਿਸੇ ਨੂੰ ਹਾਇਰ ਨਹੀਂ ਕਰਨਾ ਪੈ ਰਿਹਾ ਜੀ। ਸਧਾਰਨ ਫੇਸਬੁੱਕ ਤੇ ਜਿਹੜਾ ਵਿਅਕਤੀ ਥੋੜਾ ਬਹੁਤ ਵੀ ਸੋਚਦਾ ਹੈ, ਜਿਹੜਾ ਅੱਕਿਆ ਹੋਇਆ ਕਾਂਗਰਸੀ ਪੋਲਿਟਿਕਸ ਤੋਂ, ਅਕਾਲੀ ਬੀਜੇਪੀ ਪੋਲਿਟਿਕਸ ਤੋਂ, ਉਹ ਆਪ ਮੁਹਾਰਾ ਹੀ ਬਿਨਾਂ ਕੁਝ ਸੋਚਿਆ ਵੀ ਕੱਲ ਨੂੰ ਆਮ ਆਦਮੀ ਪਾਰਟੀ ਬਿਹਤਰ ਕਰਦੀ ਕਿ ਨਹੀਂ ਕਰਦੀ, ਉਹ ਆਮ ਆਦਮੀ ਪਾਰਟੀ ਦੇ ਪੱਖ 'ਚ ਆਪ ਹੀ ਲੱਗਾ ਹੋਇਆ। ਉਹਨੂੰ ਕਿਸੇ ਨੇ ਕਿਹਾ ਨਹੀਂ, ਉਹ ਬਸ ਪ੍ਰਚਾਰ ਕਰ ਰਿਹਾ ਆਮ ਆਦਮੀ ਪਾਰਟੀ ਦਾ। ਉਹ ਦੇਖਣਾ ਚਾਹੁੰਦਾ ਕਿ ਪੰਜਾਬ 'ਚ ਜੇ ਬਦਲੇ ਦੇ ਰਿਹਾ ਤੇ ਆਪਾਂ ਦੇਖੀਏ ਸ਼ਾਇਦ ਕੁਝ ਤਾਂ ਚੰਗਾ ਹੋਵੇ। ਇਹ ਜਿਹੜੀ ਇੱਕ ਭਾਵਨਾ ਲੋਕਾਂ ਦੀ, ਆਮ ਲੋਕਾਂ ਦੀ, ਉਹਨੇ ਆਮ ਆਦਮੀ ਪਾਰਟੀ ਦੀ ਕੰਪੇਨ ਜਿਹੜੀ ਆਪ ਮੁਹਾਰੀ ਬਹੁਤ ਅੱਗੇ ਲੈ ਕੇ ਉਹ ਚਲੇ ਗਏ। ਪਰ ਲੀਡਰਸ਼ਿਪ ਦੇ ਵਿੱਚ ਸੰਕਟ ਹੈ ਜੀ। ਲੀਡਰਸ਼ਿਪ 'ਚ ਐਡਾ ਸੰਕਟ ਹੈ ਵੀ ਤੁਹਾਨੂੰ ਪਤਾ ਹੈ ਕਿ ਸਕੂਨਕਾ ਨੇ ਪਿਛਲੇ ਦਿਨਾਂ 'ਚ ਇੱਕ ਵੀਡੀਓ ਜਾਰੀ ਕਰਤੀ ਜਿਹਦੇ 'ਚ ਕਿਹਾ ਕਿ ਮੇਰੇ ਕੋਲ ਕੋਈ ਟਿਕਟਾਂ ਮੰਗਣ ਨਾ ਆਵੇ ਜੀ, ਮੈਨੂੰ ਤਾਂ ਕਿਸੇ ਕਮੇਟੀ 'ਚ ਲਿਆ ਹੀ ਨਹੀਂ। ਸੁੱਚਾ ਸਿੰਘ ਛੋਟੇ ਕੋਲ ਸੁਪਰੀਮ ਲੀਡਰ ਹੈ ਜੀ। ਉਹ ਵੀਡੀਓ ਸਾਰੇ ਦੇਖੀ, ਮੈਂ ਉਹਦੀ ਵਿਆਖਿਆ ਨਹੀਂ ਕਰਦਾ। ਲੀਡਰਸ਼ਿਪ 'ਚ ਇੰਨਾ ਸੰਕਟ ਹੈ ਵੀ ਜਿਹੜੇ ਲੋਕ ਹੈ ਉਹ ਲੜਨਾ ਚਾਹੁੰਦੇ ਆ ਚੋਣ, ਉਹਨਾਂ ਨੇ ਦੌੜ ਲਾਈ ਹੋਈ ਹੈ ਕਿ ਟਿਕਟ ਸਾਨੂੰ ਮਿਲ ਜਾਏ। ਅੱਜ ਦੀ ਗੱਲ ਤੁਸੀਂ ਕਹਿ ਰਹੇ ਹੋ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੈ ਵੀ 16 ਮੈਂਬਰੀ ਇੱਕ ਟੀਮ ਬਣਾਈ ਜਿਹਨੇ ਟਿਕਟਾਂ ਵੰਡਣ ਦੀ ਸਿਫਾਰਿਸ਼ ਕਰਨੀ ਹੈ ਵੀ ਆਹ ਫਲਾਨੀ ਹਲਕੇ ਤੋਂ ਇਹਨੂੰ ਟਿਕਟ ਦੇਣੀ ਚਾਹੀਦੀ ਹੈ ਜੀ। ਉਹ 16 ਦੇ ਵਿੱਚੋਂ 13 ਖੁਦ ਟਿਕਟਾਂ ਦੇ ਚਾਹਵਾਨ ਹੈ। ਉਹ ਜਿਹੜੇ 3 ਨਹੀਂ ਚਾਹਵਾਨ ਉਹ ਕੌਣ ਹੈ? ਤੇ ਜਿਹੜਾ ਸੰਜੇ ਸਿੰਘ ਹੈ ਜਿਹੜਾ ਪੰਜਾਬੋਂ ਬਾਹਰ ਹੈ, ਉਹ ਤਾਂ ਟਿਕਟ ਮੰਗੇ ਨਹੀਂ ਸਕਦਾ ਪੰਜਾਬ ਦੇ ਵਿੱਚ। ਇੱਕ ਦੁਰਗੇਸ਼ ਪਾਠਕ ਹੈ, ਉਹ ਵੀ ਪੰਜਾਬੋਂ ਬਾਹਰ ਹੈ। ਇੱਕ ਸਾਧੂ ਸਿੰਘ ਹੈ ਜਿਹੜੇ MP ਫਰੀਦਕੋਟ ਤੋਂ। ਇਹ 3 ਬੰਦੇ ਹੈ ਜਿਹੜੇ ਟਿਕਟਾਂ ਦੇ ਚਾਹਵਾਨ ਨਹੀਂ। ਭਗਵੰਤ ਮਾਨ ਸਮੇਤ ਜਿਹੜਾ ਲੋਕ ਸਭਾ ਦਾ ਮੈਂਬਰ ਹੈ, ਬਾਕੀ ਸਾਰੇ ਵਿੱਚ ਹੀ ਗੁਰਪ੍ਰੀਤ ਘੁੱਗੀ ਵਿੱਚ ਜਿਹੜੇ ਬਾਕੀ ਲੋਕ ਮੈਂਬਰ ਲੈ ਗਏ ਨੇ, ਉਹ ਸਾਰੇ ਲੋਕ ਟਿਕਟਾਂ ਦੇ ਚਾਹਵਾਨ ਹੈ। ਤੇ ਫਿਰ ਸੰਜੇ ਸਿੰਘ ਨੂੰ ਪੁੱਛਿਆ, ਉਹ ਕਹਿੰਦਾ ਜੀ ਇਹ 'ਚ ਗਲਤ ਕੀ ਹੈ? ਜਿਸ ਬੰਦੇ ਨੂੰ ਟਿਕਟ ਦੇਣ ਬਾਰੇ ਚਰਚਾ ਹੋਊਗੀ ਉਹਨੂੰ ਉਦੋਂ ਮੀਟਿੰਗ ਤੋਂ ਬਾਹਰ ਕਰ ਦਾਂਗੇ। ਇਹਦਾ ਮਤਲਬ ਹੈ ਉਹਨਾਂ ਸਾਰਿਆਂ ਨੂੰ ਟਿਕਟਾਂ ਦੇਣੀਆਂ ਪੈਣੀਆਂ। ਅਲਟੀਮੇਟਲੀ ਮੈਂ ਸਮਝਦਾ ਕਿ ਇਹ ਤਾਂ ਸਿਰਫ ਲੀਡਰਸ਼ਿਪ ਦਾ ਸੰਕਟ ਹੈ ਨਾ। 117 ਹਲਕਿਆਂ ਦੀ ਚੋਣ ਲੜਾਉਣੀ ਆਮ ਆਦਮੀ ਪਾਰਟੀ ਨੇ ਤੇ 117 ਹਲਕਿਆਂ ਦੀ ਟਿਕਟਾਂ ਦੀ ਵੰਡ, ਸਭ ਤੋਂ ਜ਼ਿਆਦਾ ਝਗੜਾ ਜਿਹੜਾ ਹੈ ਟਿਕਟਾਂ ਦੀ ਵੰਡ ਤੇ ਜਿਹੜਾ ਹੈ ਉਹ ਆਮ ਆਦਮੀ ਪਾਰਟੀ 'ਚ ਹੀ ਹੋਣਾ, ਕਿਉਂਕਿ ਕਾਂਗਰਸ ਦੇ ਤਾਂ ਕਲਚਰ 'ਚ ਹੈ ਝਗੜਾ। ਉਹਦੇ ਵੱਲ ਕਿਹਨੂੰ ਦੇਖਣਾ? ਪਿਛਲੀ ਵਾਰੀ ਵੀ 26 ਬੰਦੇ ਬਾਗੀ ਹੋਣ ਖੜ ਗਏ, ਜਿਹਦੇ ਕਰਕੇ ਕੈਪਟਨ ਅਮਰਿੰਦਰ ਪੰਜਾਬ ਦੇ ਮੁੱਖ ਮੰਤਰੀ ਬਣਦੇ ਰਹਿ ਗਏ। 12-14 ਬਾਗੀ ਤਾਂ ਅਕਾਲੀਆਂ ਦੇ ਵੀ ਸੀ। ਸੋ ਉਹ ਤਾਂ ਉੱਧਰ ਤਾਂ ਉੱਦਾਂ ਹੋਣਾ ਹੀ ਹੋਣਾ ਹੈ। ਜਿਹੜੇ ਉੱਧਰੋਂ ਭੱਜ ਕੇ ਇੱਧਰ ਆਉਣਗੇ, ਇੱਧਰ ਆ ਕੇ ਵੀ ਟਿਕਟ ਨਹੀਂ ਮਿਲੀ, ਫੇਰ ਕੀ ਹੋਏਗਾ? ਸੋ ਇਸ ਵੇਲੇ ਜਿਹੜਾ ਪੋਜ਼ੀਟਿਵ ਪੱਖ ਇਹ ਹੈ ਵੀ ਹਰ ਬੰਦਾ ਪੰਜਾਬ ਦੇ ਵਿੱਚ ਕਾਮਨ ਮੈਨ ਤੋਂ ਲੈ ਕੇ ਜਿਹੜਾ ਵੱਖ ਪੋਲੀਟੀਕਲ ਪਾਰਟੀਆਂ 'ਚ ਆਪਣੇ ਆਪ ਨੂੰ ਅਨਕੰਫਰਟੇਬਲ ਫੀਲ ਕਰਦਾ, ਆਮ ਆਦਮੀ ਪਾਰਟੀ ਵੱਲ ਦੇਖ ਰਿਹਾ। ਜਗਮੀਤ ਬਰਾੜ ਤੋਂ ਲੈ ਕੇ ਵੀਰਵਿੰਦਰ ਸਿੰਘ ਤੱਕ ਵੀ ਜਗਮੀਤ ਬਰਾੜ ਨੇ ਵੀ ਕਹਿ ਦਿੱਤਾ ਕਿ 21 ਤਰੀਕ ਨੂੰ ਵੱਡਾ ਇਕੱਠ ਕਰਾਂਗੇ। ਜੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੇਰੇ ਨਾਲ ਸੰਪਰਕ ਕਰੇਗੀ ਤੇ ਮੈਂ ਬਿਨਾਂ ਸ਼ਰਤ ਆਮ ਆਦਮੀ ਪਾਰਟੀ ਸ਼ਾਮਲ ਹੋਊਂਗਾ। ਏਦਾਂ ਹੀ ਜਿਹੜੇ ਸਧਾਰਨ ਲੋਕ ਹੈ ਉਹ ਵੀ ਦੇਖ ਰਹੇ ਆ ਕਿ ਜਿਹੜੇ ਕਾਂਗਰਸ ਬੀਜੇਪੀ ਤੇ ਅਕਾਲੀਆਂ 'ਚ ਆਪਣੇ ਆਪ ਨੂੰ ਅਨਕੰਫਰਟੇਬਲ ਫੀਲ ਕਰ ਰਹੇ ਆ, ਉਹ ਵੀ ਆਮ ਆਦਮੀ ਪਾਰਟੀ ਵੱਲ ਦੇਖ ਰਹੇ ਆ। ਅੱਜ ਉਹ ਤਾਕਤ ਹੈ ਆਮ ਆਦਮੀ ਪਾਰਟੀ ਦੀ, ਇਹੀ ਕੱਲ ਨੂੰ ਜਦੋਂ ਟਿਕਟਾਂ ਵੰਡਣੀਆਂ ਉਹ ਉਹਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਸਾਬਤ ਹੋਣੀ ਹੈ ਜੀ। ਜੀ ਅਤੇ ਹੁਣ ਆਪਾਂ ਅਗਲੀ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਸ਼ਾਇਦ ਹੀ ਕੋਈ ਇੱਦਾਂ ਦਾ ਦਿਨ ਹੁੰਦਾ ਵੀ ਜਿੱਦਣ ਕੋਈ ਸੁਸਾਈਡ ਦੀ, ਆਤਮ ਹੱਤਿਆ ਦੀ ਜਿਹੜੀ ਇੱਦਾਂ ਦੀ ਖਬਰ ਜਿਹੜੀ ਉਹ ਨਹੀਂ ਹੁੰਦੀ। ਲੋਕ ਪੋਜ਼ੀਟਿਵ ਖਬਰ ਲੱਭਣ ਦੀ ਕੋਸ਼ਿਸ਼ਾਂ ਕਰਦੇ ਆ, ਪਰ ਹਰ ਇੱਕ ਪਾਸੇ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਹਾਹਾਕਾਰ ਹੀ ਮਚਿਆ ਹੋਇਆ ਹੈ। ਵੈਸੇ ਤਾਂ ਇਹ ਸਾਰੀ ਦੁਨੀਆ ਦਾ ਹੀ ਹਾਲ ਇਸ ਵਕਤ ਇਸ ਕਿਸਮ ਦਾ, ਕਿਉਂਕਿ ਇਸ ਕਿਸਮ ਦੀਆਂ ਪਾਲਿਸੀਜ਼ ਜਿਹੜੀਆਂ ਆ ਦੁਨੀਆ ਭਰ ਦੇ ਵਿੱਚ ਲੱਦ ਦਿੱਤੀਆਂ ਗਈਆਂ, ਖਾਸ ਤੌਰ ਤੇ ਵਿਕਾਸਸ਼ੀਲ ਤੇ ਜਿਹੜੇ ਗਰੀਬ ਮੁਲਕ ਹੈ ਉਹਨਾਂ ਮੁਲਕਾਂ ਨੂੰ ਜਿੱਦਾਂ ਮਜਬੂਰ ਕੀਤਾ ਜਾ ਰਿਹਾ ਗੋਡੇ ਟੇਕਣ ਵਾਸਤੇ, ਉਹਦੇ ਅਸਰ ਸਾਰੀ ਦੁਨੀਆ 'ਚ ਦਿਖਾਈ ਦੇ ਰਹੇ ਆ ਜੀ। ਸਾਰੀ ਦੁਨੀਆ ਦੇ ਵਿੱਚ ਦਿਖਾਈ ਦੇ ਰਿਹਾ। ਬਹੁਤ ਸਾਰੇ ਮੁਲਕਾਂ 'ਚ ਸਿਵਲ ਵਾਰ ਦੀ ਸਥਿਤੀ ਹੈ। ਅਸੀਂ ਕੁਝ ਫਿਰ ਵੀ ਚੰਗੇ ਆ, ਪਰ ਉਹ ਚੰਗਿਆਈ ਜਿਹੜੀ ਸਾਡੀ ਥੋੜ੍ਹੀ ਬਹੁਤ ਹੈਗੀ ਉਹ ਵੀ ਖਤਮ ਹੁੰਦੀ ਦਿਖਾਈ ਦੇ ਰਹੀ ਹੈ, ਕਿਉਂਕਿ ਭਾਰਤ ਨੂੰ ਪੂਰੀ ਤਰ੍ਹਾਂ ਇੱਕ ਮੰਡੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਅੱਜ 36 ਤੋਂ 40 ਕਰੋੜ ਇੱਦਾਂ ਦੇ ਲੋਕ ਹੈ ਹਿੰਦੁਸਤਾਨ ਦੇ ਵਿੱਚ ਜਿਹੜੇ ਮੰਡੀ ਨੂੰ ਦਿਖਾਈ ਦੇ ਰਹੇ, ਜਿਹਨਾਂ ਕੋਲ ਬਾਈਕ ਥੋੜ੍ਹੀ ਬਹੁਤ ਹੈਗੀ ਵੀ ਹੈ, ਜੇ ਨਾ ਵੀ ਹੋਵੇ ਤਾਂ ਉਹਨਾਂ ਦੇ ਜੀਵਨ ਵਿੱਚ ਕ੍ਰੈਡਿਟ ਕਾਰਡ ਪਾ ਦਿੱਤੇ ਗਏ ਆ। ਲੁੱਟ ਦਾ ਪੂਰਾ ਇੱਕ ਮਾਹੌਲ ਕਾਇਮ ਕਰ ਦਿੱਤਾ ਗਿਆ। ਇਹ ਮੰਡੀ ਜਿਹੜੀ ਹੈ, ਇਹ ਮੰਡੀ ਦੀ ਨਿਗਾਹ ਜਿਹੜੀ ਆ ਉਹ ਭਾਰਤ ਦੇ ਜਿਹੜੇ ਲੋਕ ਹੈ
ਲੋਅਰ ਮਿਡਲ ਤੋਂ ਲੈ ਕੇ ਮਿਡਲ ਜਾਂ ਹਾਈ ਮਿਡਲ ਤੱਕ ਉਹਨਾਂ ਤੇ ਤਾਂ ਹੈ। ਤੇ ਇਹਦੇ ਅਸਰ ਪੰਜਾਬ 'ਚ ਵੀ ਹੈ। ਮੈਂ ਕਹਿੰਦਾ ਹੁੰਦਾ ਕਿ ਦੁਨੀਆ 'ਚ ਕੋਈ ਵੀ ਘਟਨਾ ਹੁੰਦੀ ਹੈ ਉਹ ਘਟਨਾ ਕੇਵਲ ਉੱਥੇ ਨਹੀਂ ਹੁੰਦੀ ਜਿੱਥੇ ਹੋ ਰਹੀ ਹੁੰਦੀ। ਜਿੱਦਾਂ ਮੈਂ ਡੋਨਾਲਡ ਟਰੰਪ ਦੀ ਗੱਲ ਕੀਤੀ ਹੈ, ਜੋ ਰਾਸ਼ਟਰਪਤੀ ਦੇ ਉਮੀਦਵਾਰ ਬਣਦੇ ਆ ਉੱਥੇ ਰਿਪਬਲਿਕਨ ਪਾਰਟੀ ਵੱਲੋਂ ਜਿਹੜੀ ਸੰਭਾਵਨਾ ਬਣ ਗਈ ਹੈ, ਤੇ ਉਹ ਕੇਵਲ ਅਮਰੀਕਾ ਨਹੀਂ ਸਾਰੀ ਦੁਨੀਆ ਤੇ ਉਹਦੇ ਅਸਰ ਪੈਣਗੇ। ਏਦਾਂ ਹੀ ਜੇ ਪਿੰਡ ਦਾ ਕਿਸਾਨ, ਸਾਡਾ ਪਿੰਡ ਦਾ ਕਿਸਾਨ ਖੁਦਕੁਸ਼ੀ ਕਰਦਾ ਹੈ ਜੀ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਪਰਿਵਾਰਕ ਝਗੜੇ ਵੀ ਹੋ ਸਕਦੇ ਹਨ। ਨੋ ਡਾਊਟ ਉਹਦੇ ਕੋਈ ਸੰਕਟ ਹੋ ਸਕਦੇ, ਉਹਦੇ ਮਾਨਸਿਕ ਸੰਕਟ, ਪਰਿਵਾਰਕ ਸੰਕਟ, ਪਰ ਜਿਹੜੇ ਬਾਹਰੀ ਸੰਕਟ ਹੈ ਜਾਂ ਆਰਥਿਕ ਸੰਕਟ ਜਿਹੜੇ ਪੈਦਾ ਹੋਏ ਹੋਏ ਨੇ ਉਹ ਕੇਵਲ ਉਹਦੇ ਟੱਬਰ ਦਾ ਮਸਲਾ ਨਹੀਂ ਹੈ, ਉਹ ਜੁੜਿਆ ਹੋਇਆ ਇੰਟਰਨੈਸ਼ਨਲ ਮਾਰਕੀਟ ਦੇ ਨਾਲ। ਕਿਉਂਕਿ ਇੰਟਰਨੈਸ਼ਨਲ ਮਾਰਕੀਟ ਨੇ ਸਾਡੀਆਂ ਸਰਕਾਰਾਂ ਨੂੰ, ਵਿਕਾਸਸ਼ੀਲ ਮੁਲਕ ਜਾਂ ਜਿਹੜੇ ਗਰੀਬ ਮੁਲਕ ਦੇ ਸਰਕਾਰਾਂ ਨੂੰ ਮਜਬੂਰ ਕਰ ਦਿੱਤਾ ਹੈ ਕਿ ਤੁਸੀਂ ਆਹ ਹੀ ਪਾਲਿਸੀਜ਼ ਜਿਹੜੀਆਂ ਵਰਲਡ ਬੈਂਕ ਵੱਲੋਂ ਡਾਇਰੈਕਟ ਜਿਹੜੀਆਂ ਕੀਤੀਆਂ ਗਈਆਂ ਉਹਨਾਂ ਨੂੰ ਹੀ ਅਡਾਪਟ ਕਰਨਾ। 86 ਦੀ ਜਿਹੜੀ ਨਵੀਂ ਇਕਨੋਮਿਕ ਪਾਲਿਸੀ ਆਈ ਸੀ ਜਦੋਂ ਸਾਡੇ ਵਿੱਤ ਮੰਤਰੀ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ, ਉਦੋਂ ਦੀ ਘੜੀ ਹੋਈ ਆਰਥਿਕ ਨੀਤੀ ਨੂੰ ਹੀ ਇਨ ਬਿਨ ਨਹੀਂ ਹੋਰ ਵੀ ਤੇਜ਼ੀ ਦੇ ਨਾਲ ਨਰਿੰਦਰ ਮੋਦੀ ਦੀ ਸਰਕਾਰ ਲਾਗੂ ਕਰ ਰਹੀ ਹੈ ਤੇ ਇਹਦੇ ਸੂਬਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨੂੰ ਲਾਗੂ ਕਰ ਰਹੇ ਹੈ। ਸੋ ਇਹ ਗੱਲ ਸਮਝਣ ਵਾਲੀ ਹੈ ਵੀ ਕੋਈ ਕਿਸਾਨ ਜੇ ਖੁਦਕੁਸ਼ੀ ਕਰਦਾ ਹੈ ਉਹ ਕੇਵਲ ਮੇਰੇ ਪਿੰਡ ਦਾ, ਤੁਹਾਡੇ ਪਿੰਡ ਦਾ ਮਸਲਾ ਨਹੀਂ ਹੈ ਜਾਂ ਉਸ ਘਰ ਦਾ ਮਸਲਾ ਨਹੀਂ ਹੈ, ਉਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਅਸਰ ਅੰਦਾਜ਼ ਸਾਰੇ ਕੁਝ ਹੈ। ਦੂਜਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇੱਕ ਗ੍ਰੀਨ ਰੈਵੋਲੂਸ਼ਨ ਨਾਂ ਦੀ ਜਿਹੜੀ ਇੱਕ ਹਰੀ ਕ੍ਰਾਂਤੀ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਬੜੇ ਭਿਆਨਕ ਕਿਸਮ ਦੇ ਸਿੱਟੇ ਜਿਹੜੇ ਨਿਕਲੇ ਆ। ਫਸਲਾਂ ਵਧਾਉਣ ਦੇ ਚਾਅ ਦੇ ਵਿੱਚ ਜੋ ਕੁਝ ਕੀਤਾ ਅਸੀਂ, ਜਿਸ ਪੱਧਰ ਤੇ ਅਸੀਂ ਜ਼ਮੀਨ ਆਪਣੀ ਮਾਰ ਲਈ ਆ, ਸਰਖੇਜ਼ਤਾ ਮਾਰ ਦਿੱਤੀ ਹੈ, ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਹੈ, ਉਹ ਸਾਰੇ ਕੁਝ ਨੇ ਜਿਹੜਾ ਆ ਠੀਕ ਹੈ ਪ੍ਰੋਡਕਸ਼ਨ ਵਧਾ ਦਿੱਤੀ, ਸਾਰਾ ਕੁਝ ਕਰ ਦਿੱਤਾ। ਖੁਸ਼ਹਾਲੀ ਜਿਹੜੀ ਦਿਖਾਈ ਦਿੱਤੀ ਪਹਿਲਾਂ ਉਹ ਬੜੀ ਜਾਲੀ ਕਿਸਮ ਦੀ ਖੁਸ਼ਹਾਲੀ ਸੀਗੀ। ਅੱਤ ਜਿਹੜੀ ਆ ਹੁਣ ਦੇਖੋ, ਅੱਤ ਇਹ ਹੈ ਵੀ ਪੰਜਾਬ ਦੇ ਵਿੱਚ ਹਾਲਤ ਇਹ ਬਣ ਗਈ ਹੈ ਕਿ ਅੱਜ ਖਬਰ ਇਹ ਆਈ ਹੈ ਕਿ ਇੱਕ ਕਿਸਾਨ ਜਦੋਂ ਨਾੜ ਆਪਣੀ ਜਿਹੜੀ ਕਣਕ ਦੀ ਨਾੜ ਸਾੜ ਰਿਹਾ ਸੀ, ਤਸਵੀਰਾਂ ਵੀ ਲੈਣ ਗਿਆ ਖੇਤ ਮਜ਼ਦੂਰ ਤੇ ਉਹਦਾ ਮੁੰਡਾ ਜਿਹੜਾ ਜਵਾਨ ਮੁੰਡਾ 19 ਸਾਲ ਦਾ, ਤੇ ਉਹ ਅੱਗ ਉਹਨਾਂ ਨੂੰ ਜਾ ਪਈ ਤੇ ਝੁਲਸ ਕੇ ਮਰ ਗਏ। ਤੇ ਹਾਲਤ ਇਹ ਹੈ ਕਿ ਉਹਦੇ ਟੱਬਰ ਦੇ ਕੋਲ ਉਹਦਾ ਸੰਸਕਾਰ ਕਰਨ ਵਾਸਤੇ ਵੀ ਪੈਸੇ ਨਹੀਂ ਹੈ। ਹਾਲਤ ਇਹ ਹੈ ਕਿ ਅੱਜ ਕਰਜ਼ੇ 'ਚ ਫਸ ਕੇ ਕਿਸਾਨ ਇਸ ਮੰਡੀ ਦੇ ਚੱਕਰ 'ਚ ਫਸ ਕੇ, ਆਪਣੀ ਫਸਲ ਵਧਾਉਣ ਦੇ ਚੱਕਰ 'ਚ ਫਸ ਕੇ, ਸਰਕਾਰਾਂ ਦਾ ਧੱਕਿਆ ਧਕਾਇਆ ਕਰਜ਼ੇ ਦੀ ਜਾਲ 'ਚ ਫਸ ਜਾਂਦਾ ਹੈ ਤੇ ਹਾਲਤ ਇਹ ਬਣ ਜਾਂਦੀ ਹੈ ਤੇ ਉਹ ਫਾਹਾ ਲੈ ਕੇ ਖੁਦਕੁਸ਼ੀ ਕਰਦਾ ਤੇ ਮਾਂ ਪੁੱਤ ਦੋਨੋਂ ਇਕੱਠੇ ਖੁਦਕੁਸ਼ੀ ਕਰਦੇ ਆ। ਇਹ ਪੰਜਾਬ ਦੀ ਖਬਰ ਸੀ ਅੱਜ ਤੋਂ 4 ਦਿਨ ਪਹਿਲਾਂ। ਅੱਜ ਮਹਾਰਾਸ਼ਟਰ ਤੋਂ ਖਬਰ ਹੈ ਕਿ ਉੱਥੇ ਮਾਂ ਪੁੱਤ ਦੋਵਾਂ ਨੇ ਜ਼ਹਿਰ ਪੀ ਕੇ ਇਸ ਕਰਕੇ ਖੁਦਕੁਸ਼ੀ ਕਰਦੇ ਕਿਉਂਕਿ 4 ਲੱਖ ਦਾ ਕਰਜ਼ਾ ਉਹਨਾਂ ਤੋਂ ਨਹੀਂ ਦਿੱਤਾ ਜਾ ਰਿਹਾ, ਸੋਕਾ ਪੈ ਗਿਆ, ਫਸਲ ਜਿਹੜੀ ਹੈ ਉਹ ਨਹੀਂ ਹੋਈ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਮਝਣਾ ਪਏਗਾ ਵੀ ਅਸਲ ਦੇ ਵਿੱਚ ਇਹ ਸਾਰਾ ਕੁਝ ਹੋਇਆ ਇਸ ਕਰਕੇ ਹੈ ਵੀ ਸਾਡੀਆਂ ਸਰਕਾਰਾਂ ਨੇ ਆਪਣੇ ਏਜੰਡੇ ਤੋਂ ਕਾਮਨਵੈਲਥ ਨੂੰ ਖਾਰਿਜ ਕਰ ਦਿੱਤਾ ਹੈ, ਕਾਮਨਵੈਲਥ ਨੂੰ ਵੋਟਰ ਬਣਾ ਕੇ ਰੱਖ ਦਿੱਤਾ ਹੈ। 8 ਮਹੀਨੇ ਰਹਿ ਗਏ ਪੰਜਾਬ ਚੋਣਾਂ ਦੇ, ਹੁਣ ਕਾਮਨਵੈਲਥ ਦਾ ਖਿਆਲ ਆ ਰਿਹਾ ਬਾਦਲ ਸਾਹਿਬ ਨੂੰ। ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਠੀਕ ਕਰ ਲਾਂਗੇ ਸਾਰਾ ਕੁਝ। 9 ਸਾਲ ਕੁਝ ਨਹੀਂ ਕੀਤਾ, 3 ਵਾਰ ਮੁੱਖ ਮੰਤਰੀ ਨੇ, ਉਦੋਂ ਵੀ ਕੁਝ ਨਹੀਂ ਕੀਤਾ। ਪੰਜਾਬ ਦੇ ਲੋਕ ਤਰਸਦੇ ਰਹਿ ਗਏ, ਉਹਨਾਂ ਨੂੰ ਪਤਾ ਹੀ ਨਹੀਂ ਪੰਜਾਬ ਦੇ ਸਿਧਾਂਤ ਬੰਦੇ ਨੂੰ ਕੈਲੀਫੋਰਨੀਆ ਕੀ ਚੀਜ਼ ਹੈ। ਉਹਨੂੰ ਲੱਗਦਾ ਪਤਾ ਨਹੀਂ ਕਿਹੜਾ ਕੈਲੀਫੋਰਨੀਆ ਸਾਨੂੰ ਬਣਾ ਕੇ ਦੇਣਾ। ਬਾਦਲ ਸਾਹਿਬ ਨੇ ਕੈਲੀਫੋਰਨੀਆ ਇਹ ਬਣਾ ਦਿੱਤਾ ਕਿ ਕਿਸਾਨੀ ਦੇ ਜਾਂ ਖੇਤ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਮਾਤਮ ਦੀਆਂ ਦਰੀਆਂ ਵਿਛ ਗਈਆਂ, ਪਰ ਸਰਕਾਰ ਦੇ ਏਜੰਡੇ ਤੇ ਕੁਝ ਨਹੀਂ ਹੈ। ਬਾਦਲ ਸਾਹਿਬ ਕਹਿੰਦੇ ਆ ਕਿ ਇਹ ਕੇਂਦਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਕੇਂਦਰ ਫਸਲਾਂ ਦੇ ਸਹੀ ਭਾਅ ਨਹੀਂ ਦਿੰਦੇ ਤੇ ਕੇਂਦਰ ਦੇ ਵਿੱਚ ਕੌਣ ਹੈ, ਇਹ ਬਾਦਲ ਸਾਹਿਬ ਦਾ ਜਵਾਬ ਦੇਣ ਨੂੰ ਤਿਆਰ ਨਹੀਂ ਹੈ। ਸੋ ਅਲਟੀਮੇਟਲੀ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਨੈਗੇਟਿਵ ਨਿਊਜ਼ ਅਸੀਂ ਸੋਚਦੇ ਹਾਂ, ਸਾਡੇ ਬਹੁਤ ਸਾਰੇ ਸਰੋਤੇ ਵੀ ਸਾਡੇ ਨਾਲ ਕਈ ਵਾਰੀ ਗੱਲ ਕਰਦੇ ਆ ਵੀ ਤੁਸੀਂ ਇੱਦਾਂ ਦੀਆਂ ਗੱਲਾਂ ਕਰਦੇ ਆ, ਕੋਈ ਪੋਜ਼ੀਟਿਵ ਖਬਰ ਵੀ ਲੈ ਕੇ ਆਇਆ ਕਰੋ। ਬੜੀ ਕੋਸ਼ਿਸ਼ ਕਰੀ ਦੀ ਆ, ਅੱਜ ਦੀ ਅਖਬਾਰ ਤੁਸੀਂ ਚੱਕ ਲਓ ਕੋਈ ਵੀ, ਪੰਜਾਬੀ ਦੀ, ਹਿੰਦੀ ਦੀ, ਅੰਗਰੇਜ਼ੀ ਦੀ, ਤੁਹਾਨੂੰ 90% ਖਬਰਾਂ ਜਿਹੜੀਆਂ ਆ ਉਹ ਇਸੇ ਤਰ੍ਹਾਂ ਦੀਆਂ ਲੱਭਣਗੀਆਂ। ਅੱਜ ਜਿਹੜੀਆਂ ਸੁਰਖੀਆਂ ਮੈਂ ਦੇਖ ਰਿਹਾ ਸੀ ਉਹਦੇ 'ਚ ਕਿਤੇ ਮਾਂ ਪੁੱਤ ਮਹਾਰਾਸ਼ਟਰ ਦੇ ਵਿੱਚ ਜ਼ਹਿਰ ਪੀ ਕੇ ਮਰਦੇ ਦਿਖਾਈ ਦੇ ਰਹੇ ਆ, ਕਿਤੇ ਪਿਓ ਪੁੱਤ ਜਿਹੜੇ ਆ ਉਹ ਖੇਤ ਵਿੱਚ ਅੱਗ ਲੱਗ ਗਈ ਉਹਦੇ ਕਰਕੇ ਝੁਲਸ ਕੇ ਮਰ ਗਏ ਆ, ਕਿਤੇ ਕਿਸਾਨ ਜਿਹੜਾ ਖੁਦਕੁਸ਼ੀ ਕਰ ਰਿਹਾ। ਇੱਕ ਤਰਨਤਾਰਨ ਖੇਮਕਰਨ ਤੋਂ ਇਲਾਕੇ ਤੋਂ ਖਬਰ ਆਈ ਪੁਲਿਸ ਦੇ ਤਸ਼ੱਦਦ ਤੋਂ ਦੁਖੀ ਹੋ ਕੇ ਨੌਜਵਾਨ ਜਿਹੜਾ ਕੀਟਨਾਸ਼ਕ ਪੀ ਰਿਹਾ। 10 ਦਿਨ ਪਹਿਲਾਂ ਲੁਧਿਆਣੇ ਇੱਕ ਮੁੰਡੇ ਨੇ ਪੁਲਿਸ ਸੌਕੇ ਹੋਏ ਨੇ, ਪੁਲਿਸ ਰਿਸ਼ਵਤ ਮੰਗ ਰਹੀ ਸੀ, ਉਹਨੇ ਖੁਦਕੁਸ਼ੀ ਕੀਤੀ ਹੈ। ਇਹ ਸਾਰਾ ਕੁਝ ਵਾਪਰ ਰਿਹਾ ਪਰ ਸਰਕਾਰ ਦੇ ਕੰਟਰੋਲ 'ਚ ਕੁਝ ਨਹੀਂ ਹੈ। ਸਰਕਾਰ ਦੇ ਕੰਟਰੋਲ 'ਚ ਸਿਰਫ ਇਹ ਹੈ ਉਹਨੇ ਪੈਸਾ ਪੂਸਾ ਜਿਹੜਾ ਆ ਆਖਰੀ ਸਾਲ ਦੇ ਵਿੱਚ ਹੁਣ ਚੋਣਾਂ ਦੇ ਵਿੱਚ ਕਿਸ ਪਾਸੋਂ ਇਕੱਠਾ ਕਰਕੇ ਤੇ ਕਿਸ ਪਾਸੇ ਕਿੱਦਾਂ ਖਰਚਣਾ ਤੇ ਫਿਰ ਤੋਂ ਸਤਾ ਕਿੱਦਾਂ ਹਾਸਲ ਕਰਨੀ ਹੈ। ਬਾਕੀ ਪੋਲੀਟਿਕਲ ਦਾ ਵੀ ਇਹੀ ਏਜੰਡਾ ਹੈ। ਲੋਕਾਂ ਦੇ ਏਜੰਡੇ ਜਿਹੜੇ ਆ ਇਹਨਾਂ ਦੀ ਚੋਣ ਮੈਨੀਫੈਸਟੋ ਦੇ ਹਿੱਸੇ ਤਾਂ ਬਣ ਗਏ, ਅਮਲੀ ਰੂਪ ਅਖਤਿਆਰ ਨਹੀਂ ਕਰਨਗੇ। ਜੀ ਬਿਲਕੁਲ, ਇਹ ਤਾਂ ਮੈਨੂੰ ਲੱਗਦਾ ਸ਼ੁਰੂ ਤੋਂ ਹੀ ਇੱਦਾਂ ਹੀ ਹੁੰਦਾ ਆਇਆ ਹੈ। ਅਤੇ ਅਗਲੀ ਜੇ ਆਪਾਂ ਸੁਸ਼ੀਲ ਜੀ ਆਪਾਂ ਗੱਲ ਕਰਦੇ ਵੀ ਪਠਾਨਕੋਟ ਏਅਰਬੇਸ ਹਮਲੇ ਦੀ ਰਿਪੋਰਟ ਜਿਹੜੀ ਆ ਉਸ ਦੇ ਵਿੱਚ ਕਹਿ ਸਕਦੇ ਵੀ ਪੰਜਾਬ ਸਰਕਾਰ ਨੂੰ ਖਾਸਾ ਵੱਡਾ ਝਟਕਾ ਹੈ।
ਕੇਵਲ ਪੰਜਾਬ ਸਰਕਾਰ ਨੂੰ ਨਹੀਂ, ਇਹ ਸਾਡੀ ਜਿਹੜੀ ਇਸ ਵੇਲੇ ਦੀ ਤੁਸੀਂ ਕਹਿ ਸਕਦੇ ਹੋ ਇਹ ਦਿੱਲੀ ਦੀ ਹਕੂਮਤ ਹੈ ਜਾਂ ਨਰਿੰਦਰ ਮੋਦੀ ਦੀ ਸਰਕਾਰ ਹੈ, ਉਹਦੇ ਵਾਸਤੇ ਵੀ ਬਹੁਤ ਵੱਡਾ ਝਟਕਾ ਹੈ ਜੀ। ਕਿਉਂਕਿ ਛੋਟੀ ਗੱਲ ਨਹੀਂ ਕੀਤੀ, ਜਿਹੜੀ ਪਾਰਲੀਮੈਂਟ ਦੀ ਸਥਾਈ ਕਮੇਟੀ ਬਣਾਈ ਸੀ ਉਹਨੇ ਇੱਕ ਕਿਸਮ ਦਾ ਸਰਕਾਰ ਨੂੰ ਕਟਹਿਰੇ ਖੜਾ ਕਰ ਦਿੱਤਾ ਹੈ ਸਾਫ਼ ਜੀ ਜੀ। ਹੋਮ ਮਿਨਿਸਟਰੀ ਨੂੰ ਸਿੱਧਾ ਪੁੱਛਿਆ ਉਹਨਾਂ ਨੇ ਵੀ ਜਦ ਤੁਹਾਡੇ ਕੋਲ ਸੂਚਨਾ ਸੀਗੀ, ਤੁਹਾਡੇ ਕੋਲ ਇੰਟੈਲੀਜੈਂਸ ਦੀ ਸੂਚਨਾ ਆਈ ਹੈ, ਉਹਦੇ ਬਾਵਜੂਦ 에ਅਰਵੇਸ ਦੇ ਵਿੱਚ ਕਿੱਦਾਂ ਜਾ ਵੜੇ ਦਹਿਸ਼ਤਗਰਦ। ਫਿਰ ਕਿਹਾ ਕਿ ਜਦ BSF ਦੀ ਉੱਥੇ ਫੇਸਿੰਗ ਹੈ, ਸਾਰਾ ਕੁਝ ਹੈਗਾ, ਕੰਡਿਆਲੀ ਤਾਰ ਲੱਗੀ ਹੋਈ ਹੈ, ਫਿਰ ਵੀ ਕਿੱਦਾਂ ਐਂਟਰ ਕਰ ਭਾਰਤ ਦੇ ਵਿੱਚ। ਫਿਰ ਇਹ ਕਿਹਾ ਉਹਨਾਂ ਨੇ ਵੀ ਜਿਹੜਾ ਡਰੱਗ ਮਾਫੀਆ ਆ ਇਹਨੂੰ ਕਿਉਂ ਨਹੀਂ ਖਤਮ ਕੀਤਾ ਜਾਂਦਾ, ਪੰਜਾਬ ਦਾ ਜਿਹੜਾ ਡਰੱਗ ਮਾਫੀਆ ਹੈ। ਪਾਰਲੀਮੈਂਟ ਕਮੇਟੀ ਨੇ ਸਾਫ਼ ਤੌਰ ਤੇ ਕਿਹਾ ਵੀ ਡਰੱਗ ਮਾਫੀਆ ਜਿਹੜਾ ਆ ਉਹਦੇ ਕਰਕੇ ਹੀ ਉਹਦੀ ਮਦਦ ਦੇ ਨਾਲ ਹੀ ਟੈਰਰਿਸਟ ਜਿਹੜੇ ਆ ਹਿੰਦੁਸਤਾਨ 'ਚ ਪੰਜਾਬ 'ਚ ਵੜਨ 'ਚ ਕਾਮਯਾਬ ਹੋਏ। ਤੇ ਫਿਰ ਏਜੰਸੀਆਂ ਨੂੰ ਇਹ ਸੋਚਣ ਜਾਂਦਾ ਸਮਾਂ ਕਿਉਂ ਲੱਗ ਗਿਆ ਵੀ ਇਹ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ ਜਾਂ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ, ਇਹ ਇੱਕ ਟੈਰਰ ਜਿਹੜਾ ਅਟੈਕ ਵੀ ਹੋ ਸਕਦਾ ਹੈ। ਉਹ ਕਿਉਂ ਨਹੀਂ ਹਰਕਤ ਦੇ ਵਿੱਚ ਆਈ, ਪੁਲਿਸ ਕਿਉਂ ਨਹੀਂ ਹਰਕਤ ਦੇ ਵਿੱਚ ਆਈ। ਪੰਜਾਬ ਪੁਲਿਸ ਦਾ ਐਸਪੀ ਅਗਵਾ ਹੋ ਗਿਆ, ਕੁਛ ਸਧਾਰਨ ਕ੍ਰਾਈਮ ਤਾਂ ਨਹੀਂ ਸੀ, ਇਹ ਸਿੱਧਾ ਇਹਦਾ ਸੰਬੰਧ ਦਹਿਸ਼ਤਗਰਦਾਂ ਨਾਲ ਸੀ। ਉਹਦੇ ਬਾਵਜੂਦ ਕਿਸੇ ਕਿਸਮ ਦੀ ਜਿਹੜੀ ਹਲਚਲ ਨਹੀਂ ਦਿਖਾਈ ਗਈ। ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਸੁਖਵਿੰਦਰ ਸਿੰਘ SP ਸੀ ਜਿਹਨੂੰ ਅਗਵਾ ਕੀਤਾ ਗਿਆ, ਉਹਨੂੰ ਕਿਉਂ ਛੱਡ ਦਿੱਤਾ ਗਿਆ, ਉਹਦੇ ਮਿੱਤਰਾਂ ਨੂੰ ਕਿਉਂ ਛੱਡ ਦਿੱਤਾ ਅੱਤਵਾਦੀਆਂ ਨੇ। ਇਹ ਸ਼ੱਕ ਪੈਦਾ ਕਰਦਾ ਤੇ ਉਸ ਤੋਂ ਸਹੀ ਤਰੀਕੇ ਨਾਲ ਪੁੱਛਗਿੱਛ ਨਹੀਂ ਕੀਤੀ ਗਈ। ਇੱਕ ਵਾਰ ਫਿਰ ਉੱਥੋਂ ਪੁੱਛਗਿੱਛ ਹੋਣੀ ਚਾਹੀਦੀ ਹੈ। ਅਗਲੀ ਗੱਲ ਉਹਨੇ ਕਿਹਾ ਕਿ ਕਿਹਨੂੰ ਪੁੱਛ ਕੇ, ਭਾਰਤ ਸਰਕਾਰ ਨੇ ਕੀ ਸੋਚ ਕੇ ਪਾਕਿਸਤਾਨ ਦੀ ਜਿਹੜੀ ਜਾਂਚ ਟੀਮ ਹੈ ਉਹਨੂੰ ਪਠਾਨਕੋਟ 에ਅਰਵੇਸ ਦੇ ਵਿੱਚ ਜਾਂਚ ਵਾਸਤੇ ਬੁਲਾਇਆ। ਹੁਣ ਇਹ ਜੇ ਫਸ ਗਏ, ਕਹਿ ਲਓ ਵੀ ਨਰਿੰਦਰ ਮੋਦੀ ਦੀ ਅਗਵਾਈ ਜਿਹੜੀ ਸਰਕਾਰ ਹੈ ਉਹ ਘਿਰੇਗੀ, ਕਿਉਂਕਿ ਜਿਹੜੀ ਓਪੋਜੀਸ਼ਨ ਹੈ, ਕਾਂਗਰਸ ਹੈ ਜਾਂ ਖੇਤਰੀ ਪਾਰਟੀਆਂ, ਉਹ ਇਸ ਮਸਲੇ ਨੂੰ ਬਹੁਤ ਵੱਡਾ ਇਸ਼ੂ ਬਣਾ ਕੇ ਪਾਰਲੀਮੈਂਟ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਨੂੰ ਘੇਰਨਗੇ, ਕਿਉਂਕਿ ਪਾਰਲੀਮੈਂਟ ਦੀ ਸਥਾਈ ਕਮੇਟੀ ਨੇ ਹੀ ਇਹ ਸਾਰੀਆਂ ਗੱਲਾਂ ਕਹੀਆਂ। ਸਰਕਾਰ ਨੂੰ ਪੂਰੀ ਤਰ੍ਹਾਂ ਕਚਹਿਰੀ 'ਚ ਖੜਾ ਕਰ ਦਿੱਤਾ ਹੈ ਤੇ ਸਰਕਾਰ ਦਾ ਹਾਲੇ ਇੱਥੇ ਕਿਸੇ ਕਿਸਮ ਦਾ ਕੋਈ ਰਿਐਕਸ਼ਨ ਸਾਡੇ ਸਾਹਮਣੇ ਨਹੀਂ ਹੈ। ਜੀ ਜੀ ਜੀ। ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।